ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 28 ਸਤੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਸਾਊਥ ਕੈਰੋਲਾਈਨਾ ਦੇ ਐਲੀਮੈਂਟਰੀ ਸਕੂਲ 'ਚ ਹੋਈ ਸ਼ੂਟਿੰਗ ਦੀ ਘਟਨਾ 'ਚ 3 ਲੋਕ ਜ਼ਖਮੀ। ਕਾਂਗਰਸ ਨੇ ਰਾਸ਼ਟਰਪਤੀ ਦੀ ਵੀਟੋ ਨੂੰ ਕੀਤਾ ਰੱਦ। ਐਲੀਪੋ ਸ਼ਹਿਰ ਤੇ ਹਨੇਰੇ ਅਤੇ ਬੰਬਾਰੀ ਦਾ ਜ਼ੋਰ। ਰਾਸ਼ਟਰਪਤੀ ਬਰਾਕ ਓਬਾਮਾ ਨੇ 50 ਸਾਲਾਂ ਬਾਅਦ ਕਿਊਬਾ ਦੇ ਵਿੱਚ ਰਾਜਦੂਤ ਭੇਜਿਆ। ਕਾਂਗਰਸ ਨੇ ਅੱਗੇ ਵੱਧ ਕੇ ਹੋਣ ਵਾਲੇ ਗਵਰਨਮੈਂਟ ਸ਼ਟਡਾਊਨ ਨੂੰ ਟਾਲਿਆ। ਹੁਣ ਖਬਰਾਂ ਵਿਸਥਾਰ ਦੇ ਨਾਲ। ਸਾਊਥ ਕੈਰੋਲਾਈਨਾ ਦੇ ਵਿੱਚ ਐਲੀਮੈਂਟਰੀ ਸਕੂਲ ਦੇ ਵਿੱਚ ਹੋਈ ਸ਼ੂਟਿੰਗ ਦੇ ਦੌਰਾਨ 3 ਲੋਕ ਜ਼ਖਮੀ ਹੋ ਗਏ। ਸਾਊਥ ਕੈਰੋਲਾਈਨਾ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਆ ਕੇ ਸ਼ੂਟਿੰਗ ਕਰਨ ਤੋਂ ਪਹਿਲਾਂ ਉਸ ਟੀਨੇਜਰ ਨੇ ਘਰ ਦੇ ਵਿੱਚ ਆਪਣੇ ਪਿਤਾ ਦਾ ਕਤਲ ਕੀਤਾ ਅਤੇ ਬਾਅਦ ਦੇ ਵਿੱਚ ਸਕੂਲ ਦੇ ਅੰਦਰ ਦਾਖਲ ਹੋ ਕੇ 2 ਮੁੰਡਿਆਂ ਦੇ ਤੇ ਇੱਕ ਫੀਮੇਲ ਟੀਚਰ ਦੇ ਉੱਤੇ ਗੋਲੀਆਂ ਚਲਾਈਆਂ। ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਪਰ ਉਸ ਦਾ ਨਾਮ ਹਜੇ ਤੱਕ ਪੁਲਿਸ ਨੇ ਰਿਲੀਜ਼ ਨਹੀਂ ਕੀਤਾ ਹੈ। ਇਹ ਘਟਨਾ ਉਥੋਂ ਦੇ ਲੋਕਲ ਸਮੇਂ 2 ਵਜੇ ਟਾਊਨਵਿਲੇ ਐਲੀਮੈਂਟਰੀ ਸਕੂਲ ਐਂਡਰਸਨ ਕਾਉਂਟੀ ਦੇ ਵਿੱਚ ਹੋਈ। ਜਿਨ੍ਹਾਂ ਸਟੂਡੈਂਟਸ ਨੂੰ ਗੋਲੀਆਂ ਲੱਗੀਆਂ ਉਹਨਾਂ ਦੇ ਵਿੱਚੋਂ ਇੱਕ ਨੂੰ ਪੈਰ ਦੇ ਉੱਤੇ, ਇੱਕ ਨੂੰ ਲੱਤ ਦੇ ਉੱਤੇ, ਫੀਮੇਲ ਟੀਚਰ ਨੂੰ ਮੋਢੇ ਦੇ ਉੱਤੇ ਗੋਲੀ ਲੱਗੀ ਹੈ। ਪੁਲਿਸ ਕੈਪਟਨ ਗੈਰਲੈਂਡ ਮੇਜਰ ਨੇ ਦੱਸਿਆ ਕਿ ਵਿਕਟਿਮਸ ਦੀ ਹਾਲਤ ਠੀਕ ਹੈ ਤੇ ਉਹਨਾਂ ਨੂੰ ਪ੍ਰੋਪਰ ਮੈਡੀਕਲ ਕੇਅਰ ਦਿੱਤੀ ਜਾ ਰਹੀ ਹੈ। ਸਕੂਲ ਡਿਸਟ੍ਰਿਕਟ ਦੇ ਸੁਪਰਡੈਂਟੈਂਟ ਐਂਡਰਸਨ ਨੇ ਇਸ ਮੌਕੇ ਦੇ ਉੱਤੇ ਕਿਹਾ ਕਿ ਇਹ ਘਟਨਾ ਵਾਕਈ ਦਿਲ ਦਿਲਾਉਣ ਵਾਲੀ ਹੈ, ਪਰ ਉਹ ਲਾਅ ਇਨਫੋਰਸਮੈਂਟ ਆਫੀਸ਼ੀਅਲਸ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਜਲਦੀ ਹੀ ਰਿਸਪੌਂਸ ਦੇ ਕੇ ਪੂਰੇ ਹਾਲਾਤ ਕਾਬੂ ਦੇ ਵਿੱਚ ਕਰ ਲਏ। ਇਸ ਤੋਂ ਪਹਿਲਾਂ ਉਸ ਦਾ ਪਿਤਾ ਜੈਫਰੀ ਔਸਬੋਰਨ, ਜਿਸ ਦੀ ਕਿ ਉਮਰ 47 ਸਾਲ ਹੈ, ਉਹ ਆਪਣੇ ਘਰ ਦੇ ਵਿੱਚ ਮਰਿਆ ਪਾਇਆ ਗਿਆ। ਅਥਾਰਟੀਜ਼ ਨੇ ਦੱਸਿਆ ਕਿ ਹਜੇ ਤੱਕ ਸ਼ੂਟਰ ਦਾ ਤੇ ਵਿਕਟਿਮ ਦਾ ਆਪਸ ਦੇ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਪਤਾ ਤੇ ਉਹਨਾਂ ਨੂੰ ਇਸ ਘਟਨਾ ਦੇ ਮੋਟਿਵ ਦਾ ਵੀ ਹਜੇ ਤੱਕ ਸਾਫ਼ ਪਤਾ ਨਹੀਂ ਚੱਲਿਆ ਹੈ। ਕਾਂਗਰਸ ਨੇ ਕੁਝ ਹੀ ਦਿਨ ਪਹਿਲਾਂ ਇੱਕ ਬਿੱਲ ਪਾਸ ਕਰਕੇ ਵਾਈਟ ਹਾਊਸ ਦੇ ਵਿੱਚ ਸਾਈਨ ਦੇ ਲਈ ਭੇਜਿਆ ਸੀ, ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀਟੋ ਕਰ ਦਿੱਤਾ ਸੀ। ਇਹ ਬਿੱਲ ਜੋ ਕਿ ਕਾਂਗਰਸ ਦੇ ਦੁਆਰਾ ਪਾਸ ਕੀਤਾ ਗਿਆ ਸੀ, ਇਸ ਦੇ ਵਿੱਚ 9/11 ਦੀਆਂ ਵਿਕਟਿਮਸ ਦੀਆਂ ਫੈਮਿਲੀ ਨੂੰ ਸਾਊਦੀ ਅਰਬ ਦੀ ਗਵਰਨਮੈਂਟ ਨੂੰ ਸੂ ਕਰਨ ਦਾ ਮੌਕਾ ਦਿੱਤਾ ਜਾਣਾ ਸੀ, ਕਿਉਂਕਿ 9/11 ਦੀ ਘਟਨਾ ਦੇ ਵਿੱਚ ਜ਼ਿਆਦਾਤਰ ਅੱਤਵਾਦੀ ਸਾਊਦੀ ਅਰਬ ਦੇ ਸਿਟੀਜ਼ਨ ਸਨ। ਜਦੋਂ ਇਹ ਬਿੱਲ ਰਾਸ਼ਟਰਪਤੀ ਬਰਾਕ ਓਬਾਮਾ ਦੇ ਡੈਸਕ ਦੇ ਉੱਤੇ ਪਹੁੰਚਿਆ ਤਾਂ ਉਹਨਾਂ ਨੇ ਇਸ ਨੂੰ ਵੀਟੋ ਕਰ ਦਿੱਤਾ। ਪਰ ਰੂਲ ਮੁਤਾਬਿਕ ਜੇਕਰ ਰਾਸ਼ਟਰਪਤੀ ਕੋਈ ਬਿੱਲ ਵੀਟੋ ਕਰੇ ਤਾਂ ਕਾਂਗਰਸ ਉਸ ਵੀਟੋ ਨੂੰ ਦੁਬਾਰਾ 2/3 ਦੇ ਬਹੁਮਤ ਤੋਂ ਪਾਸ ਕਰਕੇ ਵੀਟੋ ਨੂੰ ਰੱਦ ਕਰ ਸਕਦੀ ਹੈ। ਸੋ ਇੱਕ ਵਾਰ ਫਿਰ ਕਾਂਗਰਸ ਨੇ ਉਸ ਨੂੰ ਪਾਸ ਕੀਤਾ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੀਟੋ ਰੱਦ ਕਰਦੇ ਹੋਏ ਇਹ ਬਿੱਲ ਹੁਣ ਲਾਅ ਬਣ ਚੁੱਕਿਆ ਹੈ। ਸੈਨੇਟ ਦੇ ਵਿੱਚ ਇਹ ਬਿੱਲ 97 ਦੇ ਮੁਕਾਬਲੇ 1 ਅਤੇ ਹਾਊਸ ਦੇ ਵਿੱਚ 348 ਦੇ ਮੁਕਾਬਲੇ 77 ਦੇ ਨਾਲ ਪਾਸ ਹੋ ਗਿਆ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੋਸ਼ ਅਰਨੈਸਟ ਨੇ ਕਿਹਾ ਕਿ ਯੂਨਾਈਟਿਡ ਸਟੇਟ ਸੈਨੇਟ ਵੱਲੋਂ ਕੀਤਾ ਗਿਆ ਇਹ ਕਾਫੀ ਸ਼ਰਮਨਾਕ ਕੰਮ ਹੈ, ਜੋ ਕਿ 1983 ਤੋਂ ਬਾਅਦ ਫਿਰ ਪਹਿਲੀ ਵਾਰੀ ਹੋਇਆ ਹੈ। 1983 ਦੇ ਵਿੱਚ ਰਾਸ਼ਟਰਪਤੀ ਰੀਗਨ ਦੀ ਵੀਟੋ ਨੂੰ ਓਵਰਰਾਈਡ ਕੀਤਾ ਗਿਆ ਸੀ। ਉਹ ਬਿੱਲ ਓਰੇਗਨ ਲੈਂਡ ਟ੍ਰਾਂਸਫਰ ਨੂੰ ਲੈ ਕੇ ਪੇਸ਼ ਕੀਤਾ ਗਿਆ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਟਾਊਨ ਹਾਲ ਦੇ ਵਿੱਚ ਮਿਲਟਰੀ ਮੈਂਬਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਬਿੱਲ ਦੀ ਵੀਟੋ ਨੂੰ ਓਵਰਰਾਈਡ ਕਰਨਾ ਇੱਕ ਗਲਤੀ ਹੈ, ਪਰ ਉਹ ਸਮਝ ਸਕਦੇ ਹਨ ਕਿ ਅਜਿਹਾ ਕਿਉਂ ਕੀਤਾ ਗਿਆ ਹੈ, ਕਿਉਂਕਿ ਅੱਜ ਵੀ 9/11 ਦੀ ਘਟਨਾ ਲੋਕਾਂ ਨੂੰ ਠੇਸ ਪਹੁੰਚਾਉਂਦੀ ਹੈ। ਉਹਨਾਂ ਨੇ ਕਿਹਾ ਕਿ ਕਮਾਂਡਰ ਇਨ ਚੀਫ ਹੋਣ ਦੇ ਨਾਮ ਤੇ ਉਹਨਾਂ ਦਾ ਇਹ ਕੰਮ ਬਣਦਾ ਹੈ ਕਿ ਉਹ ਦੇਸ਼ ਨੂੰ ਅੱਗੇ ਲੈ ਕੇ ਜਾਣ ਅਤੇ ਓਵਰਆਲ ਮਿਸ਼ਨ ਦੇ ਵੱਲ ਵੇਖਣ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਸ ਬਿੱਲ ਦੇ ਤਹਿਤ ਜੇ ਕੋਈ ਫੋਰਨ ਸਿਟੀਜ਼ਨ US ਦੀ ਧਰਤੀ ਦੇ
ਉੱਤੇ ਅੱਤਵਾਦੀ ਘਟਨਾ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਕੋਰਟ ਨੂੰ ਕੂਟਨੀਤਿਕ ਆਧਾਰ ਤੇ ਉਸ ਨੂੰ ਛੱਡਣਾ ਪਵੇਗਾ। ਰਾਸ਼ਟਰਪਤੀ ਬਰਾਕ ਓਬਾਮਾ ਨੇ ਮੰਗਲਵਾਰ ਨੂੰ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਅਤੇ ਮਾਈਨੋਰਿਟੀ ਲੀਡਰ ਰੇਡ ਨੂੰ ਵੀ ਇੱਕ ਚਿੱਠੀ ਲਿਖੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ 9/11 ਦੇ ਵਿਕਟਿਮਸ ਦੀਆਂ ਫੈਮਿਲੀ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਕਮਿਟਡ ਹਨ, ਪਰ ਇਹ ਬਿੱਲ ਨਾ ਹੀ ਤਾਂ ਅਮਰੀਕਾ ਨੂੰ ਅੱਤਵਾਦੀ ਹਮਲੇ ਤੋਂ ਬਚਾਊਗਾ ਅਤੇ ਨਾ ਹੀ ਇਹਨਾਂ ਹਮਲਿਆਂ ਤੇ ਆਪਣਾ ਰਿਸਪੌਂਸ ਵਧੀਆ ਕਰ ਸਕੂਗਾ। ਸੀਰੀਆ ਦੇ ਸ਼ਹਿਰ ਅਲੇਪੋ ਦੇ ਵਿੱਚ ਬੰਬਿੰਗ ਲਗਾਤਾਰ ਜਾਰੀ ਹੈ ਅਤੇ ਲੋਕ ਉੱਥੇ ਭੈ ਦੇ ਮਾਹੌਲ ਦੇ ਵਿੱਚ ਜੀ ਰਹੇ ਹਨ। ਅਲੇਪੋ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਕਿ ਸੀਰੀਆ ਦੀ ਬਗਾਵਤੀ ਸੈਨਾ ਦਾ ਕਬਜ਼ਾ ਹੈ, ਉੱਥੇ ਲਾਈਟ ਵੀ ਕੱਟ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਇੱਕ ਕੋਨੇ ਦੇ ਉੱਤੇ ਹਨੇਰੇ ਦੇ ਅੰਦਰ ਬੈਠ ਕੇ ਰੱਬ ਅੱਗੇ ਪ੍ਰਾਰਥਨਾ ਕਰ ਰਹੇ ਹਨ। ਬੁੱਧਵਾਰ ਸਵੇਰੇ 2 ਹਸਪਤਾਲ ਦੇ ਉੱਤੇ ਰਾਤ 3:30 ਵਜੇ ਬੰਬਿੰਗ ਕੀਤੀ ਗਈ। ਇਸ ਦੇ ਨਾਲ ਕੁਝ ਪੇਸ਼ੈਂਟਸ ਦੀ ਵੀ ਮੌਤ ਹੋਈ ਅਤੇ ਹਸਪਤਾਲ ਤਹਿਸ-ਨਹਿਸ ਹੋ ਗਿਆ। ਯੂਐਸ ਅਤੇ ਰਸ਼ੀਆ ਦੁਆਰਾ ਘੋਸ਼ਿਤ ਕੀਤਾ ਗਿਆ ਸੀਜ਼ ਫਾਇਰ ਕੰਮ ਨਹੀਂ ਕਰ ਸਕਿਆ ਅਤੇ ਬੰਬਿੰਗ ਲਗਾਤਾਰ ਜਾਰੀ ਹੈ। ਅਲੀਪੋ ਦੇ ਵਿੱਚ ਸੀਜ਼ ਫਾਇਰ ਦੀ ਉਲੰਘਣਾ ਤੋਂ ਬਾਅਦ ਪਹਿਲੇ ਹਫ਼ਤੇ ਦੇ ਵਿੱਚ ਹੀ ਤਕਰੀਬਨ 1700 ਬੰਬ ਸਿੱਟੇ ਜਾ ਚੁੱਕੇ ਹਨ। ਅਲੀਪੋ ਸ਼ਹਿਰ ਦੇ ਵਿੱਚੋਂ ਜਿੱਥੇ ਕਿ ਤਕਰੀਬਨ 3 ਮਿਲੀਅਨ ਲੋਕ ਰਹਿੰਦੇ ਸਨ, ਉੱਥੇ ਯੂਨਾਈਟਿਡ ਨੇਸ਼ਨ ਦੇ ਆંકੜਿਆਂ ਦੇ ਮੁਤਾਬਿਕ ਹੁਣ ਸਿਰਫ 2.5 ਲੱਖ ਲੋਕ ਬਚੇ ਹਨ ਅਤੇ ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਜੇਕਰ ਉਹ ਸ਼ਹਿਰ ਛੱਡ ਕੇ ਜਾਣਾ ਵੀ ਚਾਹਣ ਤਾਂ ਉਹ ਬਾਹਰ ਨਹੀਂ ਨਿਕਲ ਸਕਦੇ। ਸ਼ਹਿਰ ਨੂੰ ਜਾਣ ਵਾਲੀ ਹਰ ਖਾਣ ਦੀ ਸਮੱਗਰੀ ਵੀ ਕੱਟੀ ਗਈ ਹੈ ਅਤੇ ਇਸ ਕਰਕੇ ਸ਼ਹਿਰ ਦੇ ਅੰਦਰ ਖਾਣੇ ਦੀਆਂ ਕੀਮਤਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਜੋ ਸਟਾਕ ਸ਼ਹਿਰ ਦੇ ਵਿੱਚ ਖਾਣੇ ਦਾ ਬਚਿਆ ਹੈ ਉਹ ਕੁਝ ਹੀ ਦਿਨ ਚੱਲੇਗਾ। ਸ਼ਹਿਰ ਦੇ ਵਿੱਚ ਤਕਰੀਬਨ ਸਿਰਫ 6 ਹਸਪਤਾਲ ਹੀ ਬਚੇ ਹਨ ਜਿਨ੍ਹਾਂ ਦੇ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਊਬਾ ਦੇ ਨਾਲ ਸਬੰਧ ਹੋਰ ਸੁਧਾਰਦੇ ਹੋਏ ਪਿਛਲੇ 50 ਸਾਲਾਂ ਤੋਂ ਬਾਅਦ ਪਹਿਲਾ ਡਿਪਲੋਮੈਟ ਡੈਫਰੀ ਡੁਲਾਂਟਿਸ ਨੂੰ ਕਿਊਬਾ ਦਾ ਰਾਜਦੂਤ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਰਾਜਦੂਤ ਦੀ ਨਿਯੁਕਤੀ ਦੋਹਾਂ ਦੇਸ਼ਾਂ ਦੇ ਵਿਚਾਲੇ ਹੋਰ ਜ਼ਿਆਦਾ ਸਾਰਥਕ ਸੰਬੰਧ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਬਹੁਤ ਹੀ ਵਧੀਆ ਕਦਮ ਹੈ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਿਊਬਾ ਦੇ ਰਾਸ਼ਟਰਪਤੀ ਰਾਉਲ ਕਾਸਤਰੋ ਨੇ 2014 ਤੋਂ ਆਪਣੇ ਸੰਬੰਧਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਕਿਊਬਾ ਦੇ ਦੌਰੇ ਤੇ ਵੀ ਜਾ ਕੇ ਆਏ ਸਨ। ਇਸ ਤੋਂ ਇਲਾਵਾ ਮਿਆਮੀ ਤੋਂ ਕਰੂਜ਼ ਅਤੇ ਹਵਾਈ ਜਹਾਜ਼ ਦੀ ਆਵਾਜਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸ ਨੇ ਇੱਕ ਹੋਰ ਬਿੱਲ ਪਾਸ ਕਰਦੇ ਹੋਏ ਗਵਰਨਮੈਂਟ ਸ਼ਟਡਾਊਨ ਨੂੰ ਟਾਲ ਦਿੱਤਾ ਹੈ। ਕਾਂਗਰਸ ਦੇ ਵਿੱਚ ਸਪੈਂਡਿੰਗ ਬਿੱਲ ਜੋ ਕਿ ਪੇਸ਼ ਕੀਤਾ ਗਿਆ ਸੀ, ਜਿਸ ਦੇ ਉੱਤੇ ਪਿਛਲੇ ਹਫ਼ਤੇ ਸਹਿਮਤੀ ਨਹੀਂ ਬਣੀ ਸੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਹਾਊਸ ਦੇ ਮੈਂਬਰਸ ਨੇ ਕਿਹਾ ਸੀ ਕਿ ਜਿੰਨਾ ਚਿਰ ਮਿਸ਼ੀਗਨ ਦੇ ਸ਼ਹਿਰ ਫਲਿੰਟ ਦੇ ਲਈ ਪੈਸਾ ਜਾਰੀ ਨਹੀਂ ਕੀਤਾ ਜਾਏਗਾ ਉਹਨਾਂ ਚਿਰ ਉਹ ਸਪੈਂਡਿੰਗ ਬਿੱਲ ਦੇ ਉੱਤੇ ਵੋਟ ਨਹੀਂ ਕਰਨਗੇ ਅਤੇ ਬਾਅਦ ਦੇ ਵਿੱਚ ਇਸ ਦੇ ਤਹਿਤ ਹੋਈ ਡੀਲ ਤੋਂ ਰਿਪਬਲਿਕਨ ਪਾਰਟੀ ਜੋ ਕਿ ਹਾਊਸ ਦੇ ਵਿੱਚ ਮੈਜੋਰਟੀ ਦੇ ਵਿੱਚ ਹੈ, ਉਹ ਫਲਿੰਟ ਕ੍ਰਾਈਸਿਸ ਦੇ ਲਈ ਪੈਸਾ ਜਾਰੀ ਕਰਨ ਦੇ ਲਈ ਮੰਨ ਗਈ ਅਤੇ ਇਹ ਬਿੱਲ 72 ਦੇ ਮੁਕਾਬਲੇ 15 ਦੇ ਨਾਲ ਸੈਨੇਟ ਦੇ ਵਿੱਚ ਪਾਸ ਕੀਤਾ ਗਿਆ। ਇਸ ਦੇ ਤਹਿਤ $1.1 ਬਿਲੀਅਨ ਜ਼ੀਕਾ ਵਾਇਰਸ ਦੇ ਨਾਲ ਨਿਪਟਣ ਦੇ ਲਈ ਅਤੇ $500 ਮਿਲੀਅਨ ਐਮਰਜੈਂਸੀ ਫਲੱਡ ਲੂਜ਼ੀਆਨਾ ਅਤੇ ਹੋਰ ਸਟੇਟਸ ਦੇ ਵਿੱਚ ਉਹਨਾਂ ਦੀ ਰੋਕਥਾਮ ਦੇ ਲਈ ਜਾਰੀ ਕੀਤੇ ਗਏ ਹਨ। ਹਾਊਸ ਦੇ ਵੱਲੋਂ ਕਾਂਗਰਸ ਬੰਦ ਹੋਣ ਤੋਂ ਪਹਿਲਾਂ ਇਹ ਪਾਸ ਕੀਤਾ ਜਾਣ ਵਾਲਾ ਪਹਿਲਾ ਬਿੱਲ ਹੋਵੇਗਾ। ਬੁੱਧਵਾਰ ਰਾਤ ਨੂੰ ਇਸ ਦੇ ਉੱਤੇ VOTING ਹੋਣੀ ਹੈ ਅਤੇ ਨਵਾਂ ਰਾਸ਼ਟਰਪਤੀ ਆਉਣ ਤੋਂ ਪਹਿਲਾਂ ਹੁਣ ਕਾਂਗਰਸ ਦਾ ਕਾਰਜਕਾਲ ਬੰਦ ਕਰ ਦਿੱਤਾ ਜਾਵੇਗਾ। ਜ਼ੀਕਾ ਵਾਇਰਸ ਅਤੇ ਫਲੱਡ ਫੰਡਿੰਗ ਦੇ ਲਈ ਕਾਫੀ ਦੇਰ ਤੋਂ ਬਿੱਲ ਅਟਕਿਆ ਹੋਇਆ ਸੀ, ਪਰ ਡੈਮੋਕ੍ਰੈਟਿਕ ਪਾਰਟੀ ਇਸ ਗੱਲ ਤੇ ਅੜੀ ਹੋਈ ਸੀ ਕਿ ਜਿੰਨਾ ਚਿਰ ਮਿਸ਼ੀਗਨ ਦੇ ਸ਼ਹਿਰ ਫਲਿੰਟ ਦੇ ਲਈ ਪੈਸਾ ਜਾਰੀ ਨਹੀਂ ਕੀਤਾ ਜਾਏਗਾ ਉਹਨਾਂ ਚਿਰ ਸਪੈਂਡਿੰਗ ਬਿੱਲ ਹਾਊਸ ਦੇ ਵਿੱਚ ਉਹ ਪਾਸ ਨਹੀਂ ਹੋਣ ਦੇਣਗੇ। ਇਸ ਦੇ ਕਰਕੇ ਗਵਰਨਮੈਂਟ ਸ਼ਟਡਾਊਨ ਦਾ ਖਤਰਾ ਆ ਚੁੱਕਿਆ ਸੀ। ਸੈਨੇਟ ਦੇ ਮਾਈਨੋਰਿਟੀ ਲੀਡਰ ਹੈਰੀ ਐਮ ਰੇਡ ਨੇ ਕਿਹਾ ਹੈ ਕਿ ਹੋਈ ਇਸ ਡੀਲ ਤੋਂ ਬਾਅਦ ਨਵੰਬਰ 8 ਦੀਆਂ ਇਲੈਕਸ਼ਨ ਤੋਂ ਬਾਅਦ ਜਦੋਂ ਕਾਂਗਰਸ ਦੁਬਾਰਾ ਸ਼ੁਰੂ ਹੋਵੇਗੀ ਤਾਂ ਫਲਿੰਟ ਦੇ ਉੱਤੇ ਇਹ ਬਿੱਲ ਪੇਸ਼ ਕੀਤਾ ਜਾਏਗਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 76 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 55 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸਟਾਕਟਨ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਟ੍ਰੇਸੀ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਮੋਡੈਸਟੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ।
ਫ੍ਰੈਜ਼ਨੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ, ਬੇਕਰਸਫੀਲਡ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ, ਟਰਕੀ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ, ਪੋਰਟਲੈਂਡ ਓਰੇਗਨ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ, ਸਿਐਟਲ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ, ਸ਼ਿਕਾਗੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ, ਨਿਊਯਾਰਕ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ, ਕੈਨੇਡਾ ਟੋਰਾਂਟੋ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 24 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ, ਲੰਡਨ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ, ਅਤੇ ਫਰਾਂਸ ਪੈਰਿਸ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 110 ਅੰਕ ਵੱਧ ਕੇ 18,339.24 ਤੇ ਬੰਦ ਹੋਇਆ। ਵਿਲਸ਼ਾਇਰ 5000 123 ਅੰਕ ਵੱਧ ਕੇ 22,615.44 ਤੇ ਬੰਦ ਹੋਇਆ। ਨੈਸਡੈਕ 12 ਅੰਕ ਵੱਧ ਕੇ 5,318.55 ਤੇ ਬੰਦ ਹੋਇਆ। S&P 11 ਅੰਕ ਵੱਧ ਕੇ 2171.37 ਤੇ ਬੰਦ ਹੋਇਆ। ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਕੈਟਰਪਿਲਰ ਦਾ ਰਿਹਾ, ਜਿਸ ਦੀ ਕੀਮਤ 86.59 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 34 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 80 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 86 ਰੁਪਏ 53 ਪੈਸੇ, ਇੱਕ ਯੂਰੋ ਦੀ ਕੀਮਤ 74 ਰੁਪਏ 46 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 5 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 36 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 81 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 175 ਰੁਪਏ 99 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 220 ਰੁਪਏ 8 ਪੈਸੇ। ਸੋਨੇ ਦਾ ਰੇਟ $1323.18 ਪਰ ਆਉਂਸ ਰਿਹਾ ਅਤੇ ਚਾਂਦੀ $19.20 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।